ਯੂਐਸ ਦੀ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਬਾਬਤ ਰਿਪੋਰਟਸ ਜਿਹੜੀਆਂ ਕੁਛ ਆ ਰਹੀਆਂ ਆ। 4 ਹੋਰ ਇਮੀਗ੍ਰੈਂਟ ਡੈਥ ਜਿਹੜੀਆਂ ਆ ਇਸ ਸਾਲ ਦੇ ਵਿੱਚ ਵੱਧ ਗਈਆਂ। ਪਿਛਲੇ 2 ਦਹਾਕਿਆਂ ਦੇ ਵਿੱਚ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਸ ਦੇ ਵਿੱਚ ਮਰਨ ਵਾਲਿਆਂ ਦੀ ਸਭ ਤੋਂ ਵੱਡੀ ਸੰਖਿਆ ਜਿਹੜੀ ਹੈ ਬਣ ਗਈ ਹੈ। ਹਾਂਜੀ, ਸੋ 30 ਬੰਦੇ ਜਿਹੜੇ ਮਰ ਗਏ। ਠੀਕ ਹੈ, ਵੱਡੀ ਗੱਲ ਆ ਇਹ। 30 ਬੰਦੇ ਜਿਹੜੇ ਤੁਹਾਡੀ ਦੇਖ ਰੇਖ ਦੇ ਵਿੱਚ ਮਰੇ, ਜਿਹੜੇ ਕਿ ਨਹੀਂ ਮਰਨੇ ਸੀਗੇ ਸ਼ਾਇਦ, ਉਹ ਜੇ ਬਾਹਰ ਹੁੰਦੇ ਤੁਸੀਂ ਉਹਨਾਂ ਨੂੰ ਫੜ ਕੇ ਰੱਖਿਆ, ਉਹਨਾਂ ਨੂੰ ਜਾਂ ਤਾਂ ਵਾਪਸ ਭੇਜਣਾ ਸੀਗਾ ਜਾਂ ਉਹਨਾਂ ਨੂੰ ਹੀਅਰਿੰਗ ਦੇਣੀ ਸੀਗੀ। ਸੋ 30 ਬੰਦਿਆਂ ਦੀ ਡੈਥ ਜਿਹੜੀ ਹੋ ਗਈ 2004 ਤੋਂ ਲੈ ਕੇ ਹੁਣ ਤੱਕ ਇਹ ਹਾਈਐਸਟ ਆ। ਹੇਟੀ, ਨਿਕਾਰਾਗੁਆ, ਐਰੀਟਰੀਆ, ਬੁਲਗੇਰੀਆ, ਇਹਨਾਂ ਦੇ ਜ਼ਿਆਦਾਤਰ ਜਿਹੜੇ ਸੀਗੇ ਉਹ ਲੋਕਾਂ ਦੀ ਡੈਥ ਜਿਹੜੀ ਹੋਈ ਆ। ਤੇ ਉਹਨਾਂ ਨੂੰ ਕਹਿੰਦੇ ਆ ਕਿ ਮੈਡੀਕਲ ਐਮਰਜੈਂਸੀ ਜਾਂ ਨੈਚੁਰਲ ਕਾਜ਼ ਕਰਕੇ ਹੋਇਆ। ਤੇ ਜਿਹੜੇ ਇਮੀਗ੍ਰੈਂਟ ਐਡਵੋਕੇਟ ਹੈਗੇ ਉਹ ਕਹਿੰਦੇ ਕਿ ਹਾਲਾਤ ਬਹੁਤ ਉੱਥੇ ਮਾੜੇ ਆ, ਕੰਡੀਸ਼ਨਸ ਜਿਹੜੀਆਂ ਸੈਨੇਟਰੀ ਨਹੀਂ ਹੈਗੀਆਂ, ਲੋਕੀ ਤੁਸੀਂ ਓਵਰ ਕਰਾਊਡਿੰਗ ਕੀਤੀ ਆ ਤਾਂ ਕਰਕੇ ਡੈਥ ਹੋਈ ਹੈ। ਤੇ ਇਹਦੇ ਵਿੱਚ ਡੈਮੋਕ੍ਰੈਟਿਕ ਜਿਹੜੇ ਲੀਡਰ ਸੀਗੇ, ਸਪੈਸ਼ਲੀ ਪਰਮਿਲਾ ਜੈਪਾਲ, ਉਹਨਾਂ ਨੇ ਵੀ ਕੰਡੈਮ ਕੀਤਾ ਇਹਨੂੰ ਕਾਫੀ ਕਿ ਕਿੱਦਾਂ ਤੁਸੀਂ ਟਰੀਟ ਕਰ ਰਹੇ ਆ ਇਮੀਗ੍ਰੈਂਟਸ ਨੂੰ। ਬੇਸਿਕ ਜਿਹੜੀ ਕੇਅਰ ਦੇਣੀ ਚਾਹੀਦੀ ਆ ਉਹ ਤੁਸੀਂ ਦੇ ਨਹੀਂ ਰਹੇ। ਇੱਕ ਫੈਡਰਲ ਜੱਜ ਨੇ ਵੀ ਹੁਣੇ ਰੂਲਿੰਗ ਰੀਸੈਂਟਲੀ ਜਿਹੜੀ ਦਿੱਤੀ ਆ ਕਿ ਜਿਹੜੇ ਲਾਅ ਮੇਕਰ ਹੈਗੇ ਆ ਉਹ ਅਨਅਨਾਉਂਸਡ ਉੱਥੇ ਇਨਸਪੈਕਸ਼ਨ ਜਿਹੜੀ ਕਰ ਸਕਦੇ ਆ ਆਈਸ ਵਾਲਿਆਂ ਦੀ, ਉਹ ਇਹ ਫਾਈਟ ਕਰ ਰਹੇ ਸੀਗੇ ਕਿ ਨਹੀਂ ਤੁਸੀਂ ਇਦਾਂ ਫਾਈਟ ਨਹੀਂ, ਸਾਡੇ ਵਿਜ਼ਿਟ ਨਹੀਂ ਕਰ ਸਕਦੇ ਅਨਅਨਾਉਂਸ। ਤੇ ਆਬਵੀਅਸਲੀ ਜਿਹੜੇ ਲਾਅ ਮੇਕਰ ਹੈਗੇ ਆ, ਜਿਹੜੇ ਲੀਡਰ ਲੋਕਾਂ ਨੇ ਇਹਨਾਂ ਨੂੰ ਜਿਤਾਇਆ, ਤਾਂ ਉਹ ਤਾਂ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਮੁਖੀਆ ਹੀ ਹੈਗੇ ਪਿੰਡ ਦੇ, ਤੇ ਉਹਨਾਂ ਨੇ ਤਾਂ ਜਾ ਕੇ ਜਿਹੜਾ ਦੇਖਣਾ ਹੀ ਹੈ ਨਾ ਕਿ ਫੈਸਿਲਿਟੀਆਂ 'ਚ ਕੀ ਚੱਲਦਾ ਸੀਗਾ। ਤੇ ਜੱਜ ਨੇ ਇਹਨਾਂ ਦੇ ਫੇਵਰ 'ਚ ਜਿਹੜਾ ਕਰਤਾ ਕਿ ਤੁਸੀਂ ਜਾ ਕੇ ਅਨਅਨਾਉਂਸਡ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਆ। ਤੇ ਜਦੋਂ ਇਹ ਚੀਜ਼ਾਂ ਹੋਈਆਂ ਤੇ ਉਤੋਂ ਕਾਫੀ ਜਿਹੜੀ ਇਨਸਪੈਕਸ਼ਨ ਤੋਂ ਪਤਾ ਲੱਗਿਆ, ਸਪੈਸ਼ਲੀ ਜਿਹੜੀ ਮੈਨਹਟਨ ਫੈਸਿਲਿਟੀ ਸੀਗੀ, ਡੈਨ ਗੁੱਡਮੈਨ ਕਰਕੇ ਜਿਹੜਾ ਰਿਪਰੈਜ਼ੈਂਟੇਟਿਵ ਉਹ ਗਏ ਸੀਗੇ, ਤੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਇਹ ਸੇਫਟੀ ਕੰਸਰਨਸ ਵੀ ਜਿਹੜੇ ਹੈਗੇ ਆ ਕਿ ਬਹੁਤ ਜ਼ਿਆਦਾ ਗਿਣਤੀ 'ਚ ਲੋਕ ਹੈਗੇ ਆ, ਤੇ ਅੰਦਰ ਕਈ ਵਾਰੀ ਕ੍ਰਾਈਮ ਵੀ ਹੋ ਜਾਂਦਾ ਇਮੀਗ੍ਰੈਂਟਾਂ ਨਾਲ, ਸੈਕਸ਼ੂਅਲ ਅਸੌਲਟ ਵਗੈਰਾ ਜਿਹੜੇ ਬੜੇ ਉੱਥੇ ਆਮ ਜਿਹੜੇ ਵੱਧ ਗਏ ਆ। ਤੇ ਉਹ ਚੀਜ਼ਾਂ ਨੂੰ ਬੜਾ ਜਿਹੜਾ ਸੀਗਾ ਆਈਸ ਅਣਦੇਖਾ ਜਿਹੜਾ ਕਰ ਰਹੀ ਹੈ। ਲੋਕੀ ਜਿਹੜੇ ਮਰੇ ਆ ਉਹ ਤਾਂ ਅਲੱਗ ਇੱਕ ਚੀਜ਼ ਹੋ ਗਈ, ਉੱਥੇ ਜਿਹੜੇ ਐਗਜ਼ਿਸਟਿੰਗ ਲੋਕੀ ਵੀ ਹੈਗੇ ਉਹਨਾਂ ਨਾਲ ਵੀ ਸੈਕਸ਼ੂਅਲ ਵਾਇਲੈਂਸ ਜਿਹੜਾ ਕਾਫੀ ਜਿਹੜਾ ਜੇਲ੍ਹਾਂ ਦੇ ਵਿੱਚ ਵੱਧ ਗਿਆ। 66,000 ਲੋਕੀ ਜਿਹੜੇ ਸੀਗੇ ਨਵੰਬਰ ਦੇ ਵਿੱਚ ਡਿਟੈਂਸ਼ਨ ਸੈਂਟਰਾਂ ਦੇ ਵਿੱਚ, ਤੇ ਸਿਰਫ ਉਹਦਾ ਰੀਜ਼ਨ ਇਹੀ ਸੀਗਾ ਕਿ ਇਹ ਹੁਣ ਜਿਹੜੀਆਂ ਇਨਫੋਰਸਮੈਂਟ ਪ੍ਰਾਇੋਰਟੀਜ਼, ਓਵਰ ਕਰਾਊਡਿੰਗ ਹੋ ਗਈ, ਮੈਡੀਕਲ ਕੇਅਰ ਨਹੀਂ ਹੈਗੀ, ਤੇ ਡਿਟੈਂਸ਼ਨ ਜਿਹੜੀ ਸਮੇਂ ਤੋਂ ਵੱਧ ਟਾਈਮ ਲਈ ਤੁਸੀਂ ਜਦੋਂ ਕਿਸੇ ਨੂੰ ਡਿਟੇਨ ਕਰ ਲੈਂਦੇ ਆ ਕਿ ਬੌਂਡ ਨਹੀਂ ਦਿੰਦੇ ਉਹਨਾਂ ਨੂੰ, ਉਹਦੇ ਕਰਕੇ ਜਿਹੜੀ ਸੀਗੀ ਆંકੜੇ ਜਿਹੜੇ ਵਧੀ ਜਾ ਰਹੇ ਸੀਗੇ। ਤੇ ਇਹ ਵੀ ਹੁਣ ਇੱਕ ਜਿਹੜੀ ਸਮੱਸਿਆ ਜਿਹੜੀ ਬਣਨੀ ਸ਼ੁਰੂ ਹੋ ਗਈ ਹੈ, ਹੈਲਥ ਰੀਜ਼ਨ ਕਰਕੇ ਵੀ ਜਿਹੜਾ ਸੀਗਾ ਹੁਣ ਇਹਨਾਂ ਨੂੰ ਛੱਡਣੇ ਪੈਣੇ ਲੋਕੀ। ਤੇ ਇਹ ਜਿਹੜਾ ਮੁੱਦਾ ਤੇ ਮੇਨ ਇਹ ਹੈਗਾ ਕਿ ਪੋਲੀਟੀਕਲ ਮੁੱਦਾ ਜਿਹੜਾ ਸੀਗਾ ਕਿ ਇਮੀਗ੍ਰੇਸ਼ਨ ਕੰਟਰੋਲ ਜਿਹੜੀ ਕਰਨੀ ਹੈ, ਪਰ ਇਹ ਹੈ ਕਿ ਜੇਲ੍ਹਾਂ ਵਾਲਾ ਢਾਂਚਾ ਜਿਹੜਾ ਸੀਗਾ ਉਹ ਇਨਫ ਨਹੀਂ ਇਹਨਾਂ ਦੇ ਲਈ ਹੋ ਪਾਇਆ, ਜਿਹੜੇ ਹਿਸਾਬ ਨਾਲ ਇਹਨਾਂ ਨੇ ਜਿੰਨੇ ਲੋਕੀ ਇਹਨਾਂ ਨੇ ਚੱਕੇ ਆ। ਤੇ ਸਿਵਲ ਰਾਈਟ ਗਰੁੱਪ ਜਿਹੜੇ ਇਹਦੇ ਵਿੱਚ ਹੈਗੇ ਆ, ਇਹਨਾਂ ਨੇ ਹੁਣ ਲਾਅ ਸੂਟ ਫਾਈਲ ਕਰਨੇ ਸ਼ੁਰੂ ਕਰਤੇ ਆ ਆਈਸ ਦੀ ਫੈਸਿਲਿਟੀਜ਼ ਦੇ ਉੱਤੇ, ਸਿਰਫ ਤੇ ਸਿਰਫ ਮੈਡੀਕਲ ਕੰਡੀਸ਼ਨਸ ਦੇ ਕਰਕੇ, ਉੱਥੇ ਜਿਹੜੀਆਂ ਆਨਗੋਇੰਗ ਸੈਨੀਟਰੀ ਕੰਡੀਸ਼ਨ ਜਿਹੜੀਆਂ ਨਹੀਂ ਹੈਗੀਆਂ। ਕੰਗਰੈਸ਼ਨਲ ਹੀਅਰਿੰਗਸ ਦੇ ਉੱਤੇ ਹੋ ਰਹੀਆਂ, ਪ੍ਰੋਬ ਜਿਹੜੀ ਚੱਲਦੀ ਹੈ ਕਿ ਮੈਡੀਕਲ ਨੈਗਲੈਕਟ ਹੋਇਆ ਕਿ ਨਹੀਂ ਹੋਇਆ। ਤੇ ਇਹਦੇ ਵਿੱਚ ਡੈਥ ਹੁਣ ਜਦੋਂ ਹੋ ਜਾਵੇ ਤਾਂ ਇੱਕ ਸਿਸਟਮ ਫੇਲੀਅਰ, ਉਹਦੇ ਵੱਲ ਇਸ਼ਾਰਾ ਜਿਹੜਾ ਜਾ ਰਿਹਾ। ਤੇ ਹਿਊਮਨ ਰਾਈਟਸ ਗਰੁੱਪ ਜਿਹੜੇ ਸਾਰੇ ਉਹ ਹੈਗੇ ਉਹ ਅਕਾਊਂਟੇਬਿਲਿਟੀ ਇਹਨਾਂ ਕੋਲ ਮੰਗ ਰਹੇ ਆ, ਤੇ ਬੜੀਆਂ ਦੇਰ ਇਹ ਸਰਕਾਰ ਜਿਹੜੀ ਸੀਗੀ ਚੀਜ਼ ਇਗਨੋਰ ਨਹੀਂ ਕਰ ਸਕਦੀ। ਜੀ, ਬਰਾਊਨ ਯੂਨੀਵਰਸਿਟੀ ਵਾਲਾ ਕਾਂਡ ਦੇਖਿਆ, MIT ਦਾ ਪ੍ਰੋਫੈਸਰ ਇੱਕ ਬੰਦੇ ਨੇ ਜਿਹੜਾ ਉਹ ਮਾਰਿਆ, ਉਹ ਪੁਰਤਗਾਲ ਦਾ ਇੱਕ ਸੀਗਾ, ਨਾਲ ਹੀ ਉਹਨਾਂ ਦੇ ਪੜ੍ਹਦਾ ਰਿਹਾ, ਉਹਨੇ ਕਤਲੋਗਾਰਤ ਕੀਤੀ। ਤੇ ਇਹ ਪਤਾ ਲੱਗਾ ਸੀਗਾ ਵੀ ਉਹ ਡਾਇਵਰਸਿਟੀ ਵੀਜ਼ੇ ਦਾ ਲਾਭਪਾਤਰੀ ਸੀ, ਉਹਦੇ ਥਰੂ ਉਹ ਆਇਆ ਸੀ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿੱਦਾਂ ਹੀ ਇਸ ਚੀਜ਼ ਦਾ ਪਤਾ ਲੱਗਾ, ਜਿਹੜਾ ਇਹ ਡਾਇਵਰਸਿਟੀ ਵੀਜ਼ਾ ਗ੍ਰੀਨ ਕਾਰਡ ਲੋਟਰੀ ਪ੍ਰੋਗਰਾਮ ਆ, ਉਹਨੂੰ ਪੌਜ਼ ਕਰ ਦਿੱਤਾ ਬਰਾਊਨ ਯੂਨੀਵਰਸਿਟੀ ਦੀ ਸ਼ੂਟਿੰਗ ਤੋਂ ਬਾਅਦ 'ਚ। ਹਾਂਜੀ, ਸੋ ਜਿਹਨਾਂ ਨੂੰ ਨਹੀਂ ਪਤਾ, ਹਰ ਸਾਲ 50,000 ਜਿਹੜੇ US ਗ੍ਰੀਨ ਕਾਰਡ ਮਿਲਦੇ ਆ, ਉਹ ਕੰਟਰੀਆਂ ਦੇ ਲੋਕਾਂ ਨੂੰ ਇੱਕ ਲੋਟਰੀ ਹੁੰਦੀ ਆ, ਉਹਦੇ ਵਿੱਚ ਇੰਡੀਆ ਆਬਵੀਅਸਲੀ ਨਹੀਂ ਆਉਂਦਾ ਹੈਗਾ। ਉਹ 'ਚ ਲੋਟਰੀ ਜਿਹੜੀ ਹੁੰਦੀ ਆ, ਕਿਉਂ ਹੁੰਦੀ ਹੈ ਕਿ ਕਈ ਸਾਰੇ ਛੋਟੇ ਟਾਪੂ, ਛੋਟੇ ਦੇਸ਼ ਜਿਹੜੇ ਹੈਗੇ ਉੱਥੋਂ ਇਨਫ ਲੋਕ ਜਿਹੜੇ ਆਉਂਦੇ ਨੇ ਪ੍ਰਪੋਰਸ਼ਨ ਦੇ ਵਿੱਚ, ਤੇ ਉਹ ਕਹਿੰਦੇ ਆ ਕਿ US ਦੇ ਵਿੱਚ ਡਾਇਵਰਸਿਟੀ ਚਾਹੀਦੀ ਆ, ਤੇ 50,000 ਲੋਕੀ ਜਿਹੜੇ ਸੀਗੇ ਉਹ ਅਲੱਗ-ਅਲੱਗ ਕੰਟਰੀਆਂ ਚੋਂ ਆਉਣ, ਤਾਂ ਕਿ ਇਹ ਨਾ ਹੋਵੇ ਕਿ ਸਿਰਫ ਇੰਡੀਅਨ ਜਾਂ ਚਾਈਨੀਜ਼ ਮੂਲ ਦੇ ਲੋਕ ਜਿਹੜੇ ਜ਼ਿਆਦਾ ਹੋਣ। ਤੇ ਇਸ ਕਰਕੇ ਜਿਹੜਾ ਸੀਗਾ ਡਾਇਵਰਸਿਟੀ ਵੀਜ਼ਾ ਐਗਜ਼ਿਸਟ ਕਰਦਾ ਸੀਗਾ। ਤੇ ਹੁਣ ਜਿਹੜਾ ਤੁਸੀਂ ਕਹਿ ਲਓ ਕਿ ਆਹ ਜਿਹੜਾ ਕ੍ਰਾਈਮ ਹੋ ਗਿਆ, ਜਿਹੜੀ ਇਹ ਸਰਕਾਰ ਵੀ ਹੈ, ਇਹ ਵੀ ਆਲਮੋਸਟ ਐਂ ਲੱਗ ਰਿਹਾ ਕਿ ਜਦੋਂ ਕੋਈ ਬਹਾਨਾ ਇਹਨਾਂ ਨੂੰ ਲੱਭਦਾ, ਇਹ ਸਾਰਾ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਆ ਉਹਨੂੰ ਹੋਲਡ ਕਰ ਦਿੰਦੇ ਆ। ਇੱਕ ਬੰਦੇ ਨੇ ਏਦਾਂ ਕੀਤਾ, ਇਹ ਕਈ ਸਾਲਾਂ ਤੋਂ ਜਿਹੜਾ ਸੀਗਾ 1990 ਤੋਂ ਮੇਰੇ ਖਿਆਲ ਇਹ ਪ੍ਰੋਗਰਾਮ ਹਰ ਸਾਲ ਚੱਲਦਾ ਰਿਹਾ, ਕਦੀ ਕੁਝ ਨਹੀਂ ਹੋਇਆ। ਇੱਕ ਬੰਦੇ ਕਰਕੇ ਇਹਨਾਂ ਨੇ ਜਿਹੜਾ ਸੀਗਾ ਸਾਰਾ ਹੀ ਜਿਹੜਾ ਸੀਗਾ ਪ੍ਰੋਗਰਾਮ ਉਹ ਹੋਲਡ ਤੇ ਜਿਹੜਾ ਪਾਤਾ।
ਇਹਨੂੰ ਹੁਣ ਲੋਕੀ ਕਹਿੰਦੇ ਆ ਕਿ ਇਹ ਰਿਸਪਾਂਸ ਜਿਹੜੀ ਪ੍ਰੋਪੋਰਸ਼ਨੇਟ ਨਹੀਂ ਹੈਗੀ, ਤੇ ਕਈ ਲੋਕੀ ਜਿਹੜੇ ਆਣੇ ਵੀ ਸੀ ਉਹਨਾਂ ਦੇ ਵੀ ਫਿਊਚਰ ਅਨਸਰਟਨਟੀ ਚ ਪਾਤਾ, ਤੇ ਉਹਨਾਂ ਨੂੰ ਵੀ ਰੋਕ ਟੋਕ ਜਿਹੜੀ ਕਰਤੀ, ਕਿਉਂਕਿ ਲੋਕੀ ਇਹਦੀ ਲੋਟਰੀ ਲੱਗਣਾ ਬੜੀ ਵੱਡੀ ਗੱਲ ਹੁੰਦੀ ਹੈ, ਕਿੰਨੀ ਦੇਰ ਤੋਂ ਵੇਟ ਜਿਹੜੀ ਕਰ ਰਹੇ ਸੀਗੇ। ਤੇ ਹੁਣ ਇਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਪੌਜ਼ ਕਰਤਾ। ਸੇਮ ਚੀਜ਼ ਇਕੱਲੇ ਸਾਲਮ ਨੂੰ ਨਹੀਂ ਅਟੈਕ ਇਹ ਕਰਦੇ, ਲੋਕਾਂ ਨੂੰ ਲੱਗਦਾ ਇਹ ਉਦਾਂ ਕਹਿੰਦੇ ਸੀਗੇ ਕਿ ਨਹੀਂ ਜੇ ਤੁਸੀਂ ਕੱਚੇ ਆਏ ਆ ਆਪਾਂ ਤੁਹਾਨੂੰ, ਜੇ ਤੁਸੀਂ ਪੱਕੇ ਤਰੀਕੇ ਨਾਲ ਆਉਂਦੇ ਆ ਤੇ ਆਪਾਂ ਤੁਹਾਡੀ ਹੈਲਪ ਕਰਾਂਗੇ, ਪਰ ਏਦਾਂ ਹੈ ਨਹੀਂ ਗੀ ਚੀਜ਼। ਜਦੋਂ ਇਹ ਤਾਂ ਹੁਣ ਦੇਖੋ, ਇਹ ਤਾਂ ਇਹਨਾਂ ਨੇ ਆਪ ਹੀ ਡਾਇਵਰਸਿਟੀ ਵੀਜ਼ੇ ਦੇ ਵਿੱਚ ਗ੍ਰੀਨ ਕਾਰਡ ਦਿੱਤੇ ਸੀਗੇ, ਵੈਟਿੰਗ ਵੂਟਿੰਗ ਕਰਕੇ ਆਏ ਹੋਣੇ ਆ ਸਾਰਾ ਕੁਝ। ਹਾਂਜੀ ਹਾਂਜੀ ਬਿਲਕੁਲ ਵੈਟਿੰਗ ਕਰਕੇ ਆਇਆ ਸੀਗਾ। ਫਿਰ ਤੁਹਾਡੀ ਵੈਟਿੰਗ ਦਾ ਕੀ ਫਾਇਦਾ ਜੇ ਤੁਸੀਂ ਵੈਟਿੰਗ ਉਦੋਂ ਸਹੀ ਕਰ ਲਓ ਤੁਸੀਂ। ਜਿਹੜਾ ਇਹ ਆਇਆ ਵੀ ਮੈਨੂੰ ਲੱਗਦਾ 2017 ਚ ਟਰੰਪ ਨਾਲ ਦੇ ਕਾਰਜਕਾਲ ਚ ਹੀ ਆਇਆ ਹੈ। ਹਾਂਜੀ, ਹੁਣ ਲੋਕ ਕ੍ਰਾਈਮ ਕਰਨ ਤੋਂ ਮੋਟੀਵੇਟਡ, ਪਤਾ ਨਹੀਂ ਹੁਣ ਕੀ ਫੈਕਟਰਸ ਜਾਂ ਕਿੱਦਾਂ ਹੈਗਾ ਉਹਦੇ ਵਿੱਚ। ਡਾਇਵਰਸਿਟੀ ਵੀਜ਼ਾ ਤਾਂ ਨਹੀਂ ਕੋਈ ਲੈਣ ਦੇਣਾ ਸੀਗਾ, ਹੁਣ ਸਾਰੇ ਇਮੀਗ੍ਰੈਂਟ ਤਾਂ ਨਹੀਂ ਮਾੜੇ ਹੁੰਦੇ। ਨਹੀਂ ਉਹ ਤਾਂ ਉਹੀ ਤੇ ਗੱਲ ਆ ਨਾ, ਪਰ ਇਹ ਆ ਵੀ ਉਹ ਬਹਾਨਾ ਬਣ ਜਾਂਦਾ। ਇਮੀਗ੍ਰੈਂਟ ਹੁਣ ਕੰਮ ਵੀ ਤਾਂ ਕਰਦੇ ਆ, ਸਟ੍ਰਾਬੇਰੀਆਂ ਵੀ ਤਾਂ ਇਹਨਾਂ ਦੀਆਂ ਤੋੜਦੇ ਆ, ਘਰ ਵੀ ਇਹਨਾਂ ਦੇ ਕੱਟਦੇ ਆ, ਇੰਜੀਨੀਅਰਿੰਗ ਸਰਵਿਸ ਵੀ ਇਹਨਾਂ ਨੂੰ ਕਰਦੇ ਆ, ਡਾਕਟਰ ਵੀ ਬਣਦੇ ਆ, ਕਈ ਚੀਜ਼ਾਂ ਜਿਹੜੀਆਂ ਹੈਗੀਆਂ। ਹੁਣ ਮੈਂ ਕਿਹਾ ਤੁਸੀਂ ਫਾਇਦੇ ਵੀ ਤਾਂ ਇਮੀਗ੍ਰੈਂਟਾਂ ਦੇ ਇਹਨਾਂ ਨੇ ਲਏ ਆ ਪਿਛਲੇ 20 ਸਾਲਾਂ ਤੋਂ, ਸੋ ਉਹਦੇ ਵਿੱਚ ਵੀ। ਤੇ ਕਈ ਲੋਕੀ ਉਹ ਚੀਜ਼ ਨੂੰ ਸਮਝਦੇ ਆ, ਤੇ ਕਈ ਲੋਕ ਜਿਹੜੇ ਸ਼ਾਰਟ ਸਾਈਡ, ਜਿਹੜਾ ਕਈ ਲੀਡਰ ਉਹ ਤਾਂ ਇਹੀ ਇੱਕ ਚੱਕ ਦੋ ਡਿਪੋਰਟ ਕਰ ਦੋ, ਤੇ ਉਹਦੇ ਨਾਲ ਹੁਣ ਇਹੀ ਆ ਕਿ ਮੇਨ ਸਭ ਤੋਂ ਸਵਾਲ ਇਹ ਬਣ ਜਾਣਾ ਕਿ ਇਕਨੋਮੀ ਤੇ ਕਿਹੜੇ ਹਿਸਾਬ ਨਾਲ ਇਹ ਇਫੈਕਟ ਕਰਦਾ। ਜੇ ਰੀਅਲ ਸਟੱਡੀ ਜਿਹੜੀ ਹੋਵੇ ਕਿ ਉਹਦੇ ਵਿੱਚ ਜਿਹੜਾ ਸੀਗਾ ਆਬਵੀਅਸ ਜਿਹੜੀ ਗੱਲ ਹੈਗੀ ਆ, ਦੇਖਣ ਨੂੰ ਤਾਂ ਹੀ ਲੱਗਦਾ ਕਿ ਜਿਹੜੇ ਇਮੀਗ੍ਰੈਂਟ ਤੁਸੀਂ ਕੱਢ ਦੋ ਤੇ ਕਈ ਜਿਹੜੀ ਪ੍ਰੋਫੈਸ਼ਨ ਉਹ ਕਲੈਪਸ ਜਿਹੜੇ ਕਰ ਜਾਂਦੇ ਆ, ਕਈ ਬਿਜ਼ਨਸ ਜਿਹੜੇ ਕਲੈਪਸ ਕਰ ਜਾਂਦੇ ਆ। ਤੁਹਾਨੂੰ ਲੇਬਰ ਸ਼ਾਰਟੇजेस ਜਿਹੜੀਆਂ ਵਾਕਈ ਹੈਗੀਆਂ। ਕਾਰ ਵਾਸ਼ਾਂ ਦੇ ਉੱਤੇ ਹੁਣ ਸਾਨੂੰ ਤਾਂ ਦੇਖਿਆ ਨਹੀਂ ਕਦੀ ਇਮੀਗ੍ਰੈਂਟ ਤੋਂ ਇਲਾਵਾ ਕੋਈ ਇੱਥੇ ਕੈਲੀਫੋਰਨੀਆ 'ਚ ਕੰਮ ਕਰਦਾ ਹੋਇਆ ਕਦੀ। ਤੇ ਜਿੱਦਣ ਆਊਗੇ ਤੇ ਫਿਰ ਜਿਹੜੇ ਇਹ ਕਹਿੰਦੇ ਆ ਕਿ ਜੌਬ ਲੈ ਲਈ ਸਾਡੀ, ਠੀਕ ਹੈ। ਤੇ ਕਦੀ ਮੈਨੂੰ ਲੱਗਦਾ ਨਹੀਂ ਕਦੀ ਏਦਾਂ ਹੋਣਾ ਜਿਹੜੇ ਹਿਸਾਬ ਨਾਲ ਇਹ ਪ੍ਰੋਜੈਕਟ ਕਰਦੇ ਸੀਗੇ। ਉਹ ਜੌਬ ਸਿੰਪਲੀ ਡਿਸਅਪੀਅਰ ਹੋ ਜਾਣੀ। ਹਾਂ ਉਹ ਨਹੀਂ, ਇਹ ਸਟੱਡੀ ਰੀਸੈਂਟਲੀ ਆਈ ਵੀ ਆ, ਜਿਹੜੀਆਂ ਕਹਿੰਦੇ ਸੀ ਵੀ ਸੋ ਕਾਲਡ, ਹੁਣ ਤੁਸੀਂ ਦੇਖੋ ਦੋ ਚੀਜ਼ਾਂ ਕਿੱਦਾਂ ਹੋ ਸਕਦੀਆਂ ਨਾ, ਇਹ ਆਪਸ ਦੇ ਵਿੱਚ ਆਪਾ ਵਿਰੋਧੀ ਗੱਲ ਆ। ਇੱਕ ਪਾਸੇ ਕਹਿੰਦੇ ਆ ਵੀ ਇਹਨਾਂ ਨੇ ਵੈਲਫੇਅਰ ਸਿਸਟਮ ਦੇ ਉੱਤੇ ਸਾਰਾ ਪ੍ਰੈਸ਼ਰ ਪਾਤਾ, ਇੱਕ ਪਾਸੇ ਕਹਿੰਦੇ ਜੌਬਾਂ ਵੀ ਸਾਡੀਆਂ ਲਈ ਜਾਂਦੇ। ਕੰਮ ਕਰਦੇ ਆ ਜਾਂ ਵਿਹਲੇ ਬਹਿੰਦੇ ਆ, ਕਰਦੇ ਕੀ ਆ? ਸੋ ਇਹ ਕਲੀਅਰ ਨਹੀਂ ਜਿਹੜਾ ਉਹ ਕਰਦੇ। ਇਮੀਗ੍ਰੈਂਟਾਂ ਨੂੰ ਕਹਿੰਦੇ ਵੀ ਵਿਹਲੇ ਵੀ ਆ, ਨਠੱਲੇ ਵੀ ਆ, ਤੇ ਦੂਜੇ ਪਾਸੇ ਕਹਿੰਦੇ ਵੀ ਨਹੀਂ ਜੀ ਇਹ ਤਾਂ ਸਾਡੀਆਂ ਜੌਬਾਂ ਖੋ ਕੇ ਲੈ ਗਏ ਆ। ਸੋ ਇਹ ਕਰ ਕੀ ਰਹੇ ਨੇ ਇਮੀਗ੍ਰੈਂਟ? ਇਹਦੇ ਬਾਰੇ ਨਹੀਂ ਇਹ ਜਿਹੜਾ ਅਜੇ ਚੀਜ਼ ਨੂੰ ਜਿਹੜਾ ਉਹ ਦੱਸ ਰਹੇ ਹੈਗੇ। ਸੋ ਬਸ ਇਹ ਆ ਵੀ ਜਿੱਥੇ ਜਿਹੜੀ ਚੀਜ਼ ਉਹਨਾਂ ਨੂੰ ਜਿਹੜਾ ਆਈਡੀਆ ਸੋਹਣਾ ਲੱਗਦਾ ਆ, ਉੱਥੇ ਉਹ ਆਈਡੀਆ ਜਿਹੜਾ ਉਹ ਠੋਕ ਦਿੰਦੇ ਆ ਤੇ ਆਪਣੀ ਗੱਲ ਨੂੰ ਜਿਹੜੀ ਉਹ ਅੱਗੇ ਰੱਖ ਲੈਂਦੇ ਆ। ਅਗਲੀ ਜਿਹੜੀ, ਹਾਂਜੀ ਮੈਂ ਕਿਹਾ ਜਿੱਦਣ ਵਿਲੀਅਮ ਨੇ ਜਾਂ ਬੌਬ ਨੇ ਤੁਹਾਡੀ ਗੱਡੀ ਸਾਫ਼ ਕੀਤੀ ਜਾਂ ਤੁਹਾਡਾ ਘਾਹ ਕੱਟਿਆ, ਤੁਸੀਂ ਸਾਰਿਆਂ ਨੂੰ 20% ਟਿਪ ਦੇਣੀ ਹੈ। ਇਹਨੂੰ ਆਪਾਂ ਦੂਜਿਆਂ ਨੂੰ ਕਹਿੰਦੇ ਯਾਰ ਥੋੜਾ ਜਿਹਾ ਘਟਾ ਲਾ।